ਇੱਕ ਨਿੰਬੂ ਹਾਂਜੀ ਤੇ ਟੱਬਰ ਭੁੱਸਿਆਂ ਦਾ ਇੱਕ ਤੇ ਨਿੰਬੂ ਹੈ ਤੇਰੇ ਕੋਲ ਤੇ ਕਿੰਨੇ ਕੁ ਇਹਦੇ ਨਾਲ ਭੁੱਸੇ ਜਿਹੜੇ ਨੇ ਠੀਕ ਕਰ ਠੀਕ ਲਏਗਾ ਕਰ ਲਏਗਾ। ਹਾਂਜੀ ਤੇ ਜਿਹੜੇ ਲੋਕ ਓਵਰ ਐਸਟੀਮੇਟ ਕਰਦੇ ਨੇ ਨਾ ਜੀ ਉਹਨਾਂ ਨੂੰ ਇਹਦੇ ਜੁਗਤ ਕੀਤੀ ਗਈ ਹੈ, ਉਹਨਾਂ ਨੂੰ ਟਿਚਕਰ ਕੀਤੀ ਗਈ ਹੈ। ਅਖਾਣ ਹੈ ਬਾਜਵਾ ਸਾਹਿਬ ਵੀ ਇੱਕ ਮਰਾਸੀ ਹਾਂ ਤੇ ਉੱਤੋਂ ਫਾਰਸੀ ਪੜਿਆ। ਇੱਕ ਤੇ ਅੱਗੇ ਹੀ ਬੜਾ ਚਲਾ ਕੇ ਔਰ ਬੜਾ ਓਵਰ ਇੰਟੈਲੀਜੈਂਟ ਹੈ। ਹਾਂ। ਅੱਛਾ ਤੇ ਉੱਤੋਂ ਫਾਰਸੀ ਪੜਿਆ ਤੇ ਹੁਣ ਉੱਕਾ ਹੀ ਕਾਬੂ ਨਹੀਂ ਆਉਣਾ। ਇੱਕ ਖਸਮ ਹੂੰ ਦੂਜਾ ਦੁਨੀਆ ਦੀ ਰਸਮ ਤੇ ਤੀਜਾ ਦਿਲ ਦਾ ਜ਼ਖਮ। ਘਰ ਨੂੰ ਇੱਜ਼ਤ ਪਤ ਨਾਲ ਚਲਾਈ ਜਾਏ ਫਿਰ ਤੇ ਉਹ ਖਸਮ ਹੈ। ਹਾਂਜੀ ਤੇ ਉਦੋਂ ਥੋੜਾ ਥੱਲੇ ਡਿੱਗ ਜਾਏਗਾ ਤੇ ਫਿਰ ਉਹ ਦੁਨੀਆ ਦੀ ਰਸਮ ਹੋ ਗਈ ਪਈ ਉਹ ਜਿਹੜੀਆਂ ਹਿਆ ਵਾਲੀਆਂ ਬੀਬੀਆਂ ਨੇ ਉਹਨੂੰ ਬਰਦਾਸ਼ਤ ਕਰਦੀਆਂ ਰਹਿੰਦੀਆਂ ਨੇ। ਇੱਕ ਮੱਛੀ ਸਾਰੇ ਜਲ ਨੂੰ ਗੰਦਾ ਕਰ ਦਿੰਦੀ ਹੈ। ਇੱਕ ਬੁਰਾ ਬੰਦਾ ਵੀ ਜਿਹੜਾ ਨਾ ਉਹ ਅਗਰ ਵਸੋਂ ਦੇ ਵਿੱਚ ਆ ਜਾਏ ਜਾਂ ਵਸੋਂ ਦੇ ਵਿੱਚ ਜੰਮ ਪਵੇ ਤੇ ਉਹ ਮਤਲਬ ਇਹ ਪੂਰੇ ਪਿੰਡ ਨੂੰ ਹਾਂਜੀ ਉਹ ਕੁਰਾਏ ਪਾ ਦਿੰਦਾ ਹੈ। ਅੰਬਰ ਸਮੇਂ ਨਾ ਥੁੱਕੀਏ ਮੂੰਹ ਰਾਲੀ ਭਰੀਏ। ਮੱਤ ਦਿੱਤੀ ਗਈ ਹੈ ਕਿ ਅਸਮਾਨ ਵੱਲ ਯਾਨੀ ਆਪਣੇ ਤੋਂ ਜਿਹੜਾ ਉੱਚਾ ਹੈ ਨਾ ਹਾਂਜੀ ਉਹਦੇ ਨਾਲ ਮੱਥਾ ਲਾਓਗੇ ਤੇ ਆਪਣਾ ਮੱਥਾ ਭੱਜੇਗਾ। ਬਿਸਮਿल्लाहिर रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम ਨੋਟੀਫਿਕੇਸ਼ਨਸ ਟਾਈਮ ਸਿਰ ਤੁਹਾਡੇ ਤਾਈਂ ਅਪੜ ਸਕਣ। ਸਾਹਿਬੋ ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ ਸਾਡੇ ਇੱਕ ਬੜੇ ਪਿਆਰੇ ਬੜੇ ਨਿੱਘੇ ਤੇ ਉੱਗੇ ਸੱਜਣ ਸਾਡੇ ਮਿੱਤਰ ਫਰੀਦ ਯੂਸਫ ਜਿਹੜੇ ਕਿ ਬੈਲਜੀਅਮ ਦੇ ਵਿੱਚ ਮੁਕੀਮ ਨੇ, ਉਹਨਾਂ ਸਾਨੂੰ ਇੱਕ ਅਖਾਣ ਭਿਜਵਾਇਆ ਹੈ। ਅਖਾਣ ਇਸ ਤਰ੍ਹਾਂ ਹੈ ਵੀ ਫਲਾਣੇ ਨੇ ਤੇ ਸਾਡੇ ਨਾਲ ਇੰਜ ਕੀਤੀ ਸੀ ਜਾਂ ਫਲਾਣੇ ਨੇ ਫਲਾਣੇ ਨਾਲ ਅਜਿਹੀ ਕੀਤੀ ਹੈ ਜਿਵੇਂ ਸੋਂਦੇ ਨੇ ਆਪਣੀਆਂ ਨੂੰਹਾਂ ਨਾਲ ਕੀਤੀ ਸੀ। ਪਿਆਰਿਓ ਇਹ ਅਖਾਣ ਜਿਹੜਾ ਇਹਦੇ ਪਿੱਛੇ ਇੱਕ ਕਿੱਸਾ ਔਰ ਇੱਕ ਕਹਾਣੀ ਲੁਕੀ ਹੋਈ ਹੈ। ਬਿਆਨ ਕੀਤਾ ਜਾਂਦਾ ਹੈ ਕਿ ਸੋਂਦਾ ਨਾਂ ਦਾ ਇੱਕ ਸ਼ਖਸ ਸੀ ਤੇ ਉਹਦੇ ਦੋ ਪੁੱਤਰ ਸਨ। ਦੋਵੇਂ ਜਦੋਂ ਜਵਾਨ ਹੋਏ ਤੇ ਉਹਨੇ ਦੋਵਾਂ ਦਾ ਵਿਆਹ ਕਰ ਦਿੱਤਾ। ਦੋ ਨੂੰਹਾਂ ਸੋਂਦੇ ਦੇ ਘਰ ਆ ਗਈਆਂ। ਪਿਆਰਿਓ ਉਹਦੀ ਜਿਹੜੀ ਵੱਡੀ ਨੂੰਹ ਸੀ ਉਹ ਥੋੜ੍ਹੀ ਜਿਹੀ ਖੁਦਸਰ ਸੀ ਤੇ ਜਿਹੜੀ ਨਿੱਕੀ ਨੂੰਹ ਸੀ ਉਹ ਬੜੀ ਤਾਬਿਆਦਾਰ ਬੜੀ ਮਲਾਪੜੀ, ਉਹ ਆਪਣੇ ਸਹੁਰੇ ਦੀ ਬੜੀ ਖਿਦਮਤ ਖਾਤਰ ਕਰਦੀ ਸੀ ਤੇ ਸੋਂਦਾ ਜਿਹੜਾ ਸੀ ਉਹਦਾ ਵੀ ਆਪਣੀ ਨਿੱਕੀ ਨੂੰਹ ਨਾਲ ਬਹੁਤਾ ਪਿਆਰ ਸੀ। ਵੱਡੀ ਨੂੰਹ ਤੋਂ ਉਹ ਵੀ ਖਿੱਚਿਆ ਰਹਿੰਦਾ ਸੀ। ਸਾਹਿਬੋ ਅੱਲਾਹ ਪਾਕ ਸੱਚੇ ਸਾਹਿਬ ਦਾ ਕਰਨਾ ਕੀ ਹੋਇਆ ਕਿ ਅੱਲਾਹ ਪਾਕ ਨੇ ਸੋਂਦੇ ਦੇ ਘਰ ਖੁਸ਼ੀ ਵਹਾਈ। ਉਹਦੀਆਂ ਦੋਵਾਂ ਨੂੰਹਾਂ ਦੇ ਘਰ ਇੱਕੋ ਦਿਨ ਹੀ ਦੋ ਬੱਚੇ ਪੈਦਾ ਹੋਏ। ਛੋਟੀ ਨੂੰਹ ਦੇ ਘਰ ਕੁੜੀ ਅੱਲਾਹ ਪਾਕ ਨੇ ਦਿੱਤੀ ਤੇ ਵੱਡੀ ਨੂੰਹ ਵੱਲ ਪੁੱਤਰ ਪੈਦਾ ਹੋਇਆ।
ਉਹ ਸੌਂਦਾ ਜਿਹੜਾ ਸੀ ਤੁਹਾਨੂੰ ਅਰਜ਼ ਕੀਤੀ ਹੈ ਕਿ ਉਹਦਾ ਬਹੁਤਾ ਪਿਆਰ ਬਹੁਤਾ ਸਲੂਕ ਆਪਣੀ ਨਿੱਕੀ ਨੂੰਹ ਨਾਲ ਸੀ। ਉਹਨੇ ਦਾਈ ਨੂੰ ਕੋ ਪੈਸੇ ਚਾਰ ਦੇ ਕੇ ਆਖਿਆ ਕਿ ਨਿੱਕੀ ਜਿਹੜੀ ਮੇਰੀ ਨੂੰਹ ਹੈ ਨਾ, ਉਹਦੀ ਕੁੜੀ ਚੁੱਕ ਕੇ ਤੇ ਵੱਡੀ ਨੂੰਹ ਦੇ ਨਾਲ ਲਟਾ ਦੇ, ਤੇ ਵੱਡੀ ਜਿਹੜੀ ਮੇਰੀ ਨੂੰਹ ਹੈ ਉਹਦਾ ਪੁੱਤਰ ਚੁੱਕ ਕੇ ਤੇ ਨਿੱਕੀ ਨੂੰਹ ਜਿਹੜੀ ਹੈ ਮੇਰੀ ਉਹਦੇ ਕੋਲ ਲਟਾ ਦੇ। ਸਾਹਿਬ ਹੁਣ ਘਰ 'ਚ ਇਹ ਹੀ ਪਤਾ ਲੱਗਾ ਦਿਨ ਚੜ੍ਹਦਿਆਂ ਨੂੰ ਵੀ ਨਿੱਕੀ ਨੂੰਹ ਨੂੰ ਅੱਲਾ ਪਾਕ ਨੇ ਪੁੱਤਰ ਦਿੱਤਾ ਹੈ ਤੇ ਵੱਡੀ ਨੂੰ ਅੱਲਾ ਪਾਕ ਸੱਚੇ ਸਾਈਂ ਨੇ ਧੀ ਦਿੱਤੀ ਹੈ। ਖੈਰ ਉਹ ਦੋਵੇਂ ਮਾਵਾਂ ਆਪਣੇ ਆਪਣੇ ਬੱਚਿਆਂ ਨੂੰ ਪਾਲਦੀਆਂ ਰਹੀਆਂ। ਨਿੱਕੀ ਨੂੰਹ ਪੁੱਤਰ ਨੂੰ ਪਾਲਦੀ ਰਹੀ, ਜਵਾਨ ਹੋ ਗਿਆ, ਤੇ ਵੱਡੀ ਨੂੰਹ ਜਿਹੜੀ ਹੈ ਉਹ ਆਪਣੀ ਧੀ ਨੂੰ ਪਾਲਦੀ ਰਹੀ। ਉਹ ਦੋਵੇਂ ਬੱਚੇ ਜਵਾਨ ਹੋ ਗਏ, ਲੇਕਿਨ ਉਹ ਇਹ ਹੀ ਸਮਝਦੇ ਸਨ ਕਿ ਇਹ ਸਾਡੀਆਂ ਸਕੀਆਂ ਮਾਵਾਂ ਨੇ। ਪਿਆਰਿਓ, ਜ਼ਨਾਨੀਆਂ ਕੋਲ ਗੱਲ ਨਹੀਂ ਲੁਕਾਈ ਜਾਂਦੀ। ਉਹ ਦਾਈ ਨੇ ਕਿਤੇ ਗੱਲ ਕਰ ਛੱਡੀ ਵੀ ਇਸ ਤਰ੍ਹਾਂ ਸੌਂਦੇ ਮੈਨੂੰ ਪੈਸੇ ਦਿੱਤੇ ਸਨ ਤੇ ਮੈਂ ਬੱਚੇ ਤਬਦੀਲ ਕਰ ਦਿੱਤੇ ਸਨ। ਉਹ ਗੱਲ ਹੌਲੀ ਹੌਲੀ ਨਿਕਲਦੀ ਸੌਂਦੇ ਦੇ ਘਰ ਤਾਈਂ ਵੀ ਆ ਨੱਪੜੀ। ਉਹਦੀਆਂ ਨੂੰਹਾਂ ਨੂੰ ਵੀ ਪਤਾ ਲੱਗ ਗਿਆ, ਉਹਦੇ ਪੁੱਤਰਾਂ ਨੂੰ ਵੀ ਪਤਾ ਲੱਗ ਗਿਆ। ਲੇਕਿਨ ਸਾਹਿਬੋ, ਗੱਲ ਇਸ ਮੁਕਾਮ 'ਤੇ ਪੁੱਜ ਗਈ ਹੋਈ ਸੀ ਕਿ ਹੁਣ ਵੱਡੀ ਨੂੰਹ ਜਿਹੜੀ ਸੀ ਉਹਨੂੰ ਆਪਣੀ ਧੀ ਦੇ ਨਾਲ, ਜਿਹੜੀ ਕਿ ਹਾਲਾਂ ਉਹਦੀ ਆਪਣੀ ਨਹੀਂ ਸੀ, ਉਹਨੂੰ ਉਹਦੇ ਨਾਲ ਬੜਾ ਹੀ ਪਿਆਰ ਸੀ। ਉਹਨੂੰ ਆਪਣਾ ਦੁੱਧ ਪਿਆ ਕੇ ਸਾਰੀ ਜ਼ਿੰਦਗੀ ਉਹਨੂੰ ਪਾਲਿਆ ਸੀ। ਸ਼ੀਰ ਖੁਆਰੀ ਦੇ ਕੰਮ ਸਿਨੀ ਦੇ ਆਲਮ ਤੋਂ ਲੈ ਕੇ ਜਵਾਨ ਕੀਤਾ। ਉਹਨਾਂ ਮਾਵਾਂ ਧੀਆਂ ਦਾ ਬੜਾ ਪਿਆਰ ਸੀ। ਇੱਕ ਦੂਜੇ ਤੋਂ ਇੱਕ ਮਿੰਟ ਉਹ ਵੱਖਰੀਆਂ ਨਹੀਂ ਸਨ ਹੁੰਦੀਆਂ। ਇਸੇ ਤਰ੍ਹਾਂ ਨਿੱਕੀ ਨੂੰਹ ਦਾ ਜਿਹੜਾ ਪੁੱਤਰ ਸੀ ਉਹ ਆਪਣੀ ਮਾਂ ਦਾ ਬੜਾ ਹੀ ਤਾਬਿਆਦਾਰ, ਬੜਾ ਹੀ ਮਾਂ ਪੁੱਤਰ ਨੂੰ ਆਪਸ ਵਿੱਚ ਵਾਲਹਾਨਾ ਪਿਆਰ ਸੀ। ਲੇਕਿਨ ਜਦੋਂ ਗੱਲ ਨਿੱਤਰ ਕੇ ਬਾਹਰ ਆ ਗਈ, ਸੱਚ ਸਾਹਮਣੇ ਆ ਗਿਆ, ਤੇ ਸਾਹਿਬੋ ਪੂਰੇ ਘਰ 'ਚ ਨਾ ਹੋਣੇ ਇੱਕ ਚਿੰਤਾ ਜਿਹੀ ਲੱਗ ਪਈ, ਇੱਕ ਖੁਦਖੁਦੀ ਜਿਹੀ ਬਣ ਗਈ। ਹਰ ਜੀ ਘਰ ਦਾ ਇਹ ਅੰਦਰੋਂ ਪਰੇਸ਼ਾਨ ਸੀ, ਇਸ ਚਿੰਤਾ 'ਚ ਮੁਬਤਲਾ ਸੀ ਕਿ ਵੇਖੋ ਮੇਰਾ ਪੁੱਤਰ ਜਿਹੜਾ ਉਹਦਾ ਪੁੱਤਰ ਬਣਾ ਛੱਡਿਆ ਸਹੁਰੇ ਨੇ, ਤੇ ਉਹ ਜਿਹੜੀ ਵੱਡੀ ਨੂੰਹ ਸੀ ਉਹਨੇ ਇਹ ਆਖਣਾ ਕਰਨਾ ਕਿ ਵੇਖੋ ਜੀ ਮੈਨੂੰ ਉਹਦੀ ਧੀ ਦੇ ਛੱਡੀ ਹੈ ਜੀ। ਹੁਣ ਗੁਜ਼ਾਰਿਸ਼ ਇਹ ਵੇ ਕਿ ਅਜਿਹੀ ਤਕਲੀਫ ਜਾਂ ਅਜਿਹੀ ਚਿੰਤਾ, ਅਜਿਹੀ ਧੂਣੀ ਧਖਾ ਛੱਡੀ ਪਰੇਸ਼ਾਨੀ ਵਾਲੀ ਉਸ ਸੌਂਦੇ ਦੇ ਫੇਲ ਨੇ, ਜਿਹਦੇ ਨਾਲ ਪੂਰਾ ਘਰ ਬੇਚੈਨ ਤੇ ਬੇਕਰਾਰ ਹੋ ਗਿਆ। ਸਕੂਨ ਹੁਣ ਕੋਈ ਨਹੀਂ ਸੀ। ਬੱਚੇ ਵੀ ਘਰ ਦੇ ਵਿੱਚ ਹੀ ਸਨ, ਧੀ ਵੀ ਸਾਹਮਣੇ ਹੀ ਫਿਰਨ ਡਈ ਸੀ, ਪੁੱਤਰ ਵੀ ਸਾਹਮਣੇ ਹੀ ਸੀ, ਉਹਨਾਂ ਦੀਆਂ ਮਾਵਾਂ ਵੀ ਸਾਹਮਣੇ ਸਨ। ਲੇਕਿਨ ਉਹ ਜਿਹੜਾ ਪਿਆਰ, ਜਿੰਨੀ ਦੇਰ ਤੱਕ ਗੱਲ ਦਾ ਪਤਾ ਨਹੀਂ ਸੀ, ਉਦੋਂ ਤਾਈਂ ਜਿਹੜਾ ਅਟੂਟ ਆਪਣੇ ਬੱਚਿਆਂ ਨਾਲ ਪਿਆਰ ਸੀ, ਉਹਦੇ ਵਿੱਚ ਵੀ ਥੋੜ੍ਹੀ ਜਿਹੀ ਫਿੱਕ, ਥੋੜ੍ਹੀ ਜਿਹੀ ਸਰਦ ਮੋਰੀ ਜਿਹੀ ਆ ਗਈ। ਘਰ ਦੇ ਵਿੱਚ ਵੀ ਪੁੱਤਰਾਂ ਨੂੰਹਾਂ ਦੀ ਨਜ਼ਰ ਦੇ ਵਿੱਚ ਵੀ ਸੌਂਦਾ ਜਿਹੜਾ ਸੀ ਉਹਦੀ ਕੋਈ ਇੱਜ਼ਤ ਨਾ ਰਹੀ। ਪੂਰੇ ਘਰ ਦੇ ਵਿੱਚ ਨਾ ਜੀ ਇੱਕ ਨਵਾਂ ਹੀ ਸਿਆਪਾ ਸ਼ੁਰੂ ਹੋ ਗਿਆ। ਪਿਆਰਿਓ, ਇਹ ਜਿਹੜਾ ਅਖਾਣ ਹੈ ਕਿ ਫਲਾਣੇ ਨੇ ਤੇ ਫਲਾਣੇ ਦੇ ਨਾਲ ਅਜਿਹੀ ਕੀਤੀ ਹੈ ਜਿਹੜੀ ਸੌਂਦੇ ਨੇ ਆਪਣੀਆਂ ਨੂੰਹਾਂ ਨਾਲ ਕੀਤੀ ਸੀ, ਇਹ ਅਜਿਹੇ ਮੌਕੇ 'ਤੇ ਬੋਲਿਆ ਜਾਂਦਾ ਹੈ ਜਦੋਂ ਕੋਈ ਸ਼ਖਸ ਕਿਸੇ ਦੇ ਨਾਲ ਕੋਈ ਐਸਾ ਧਰੋਹ ਕਰੇ, ਕੋਈ ਐਸੀ ਬੁਰਾਈ ਜਾਂ ਬਦੀ ਕਰੇ ਕਿ ਉਸ ਬੰਦੇ ਨੂੰ ਇੱਕ ਨਾ ਖਤਮ ਹੋਣ ਵਾਲੀ ਚਿੰਤਾ, ਇੱਕ ਪਰੇਸ਼ਾਨੀ, ਇੱਕ ਬੇਚੈਨੀ ਦੇ ਵਿੱਚ ਮੁਬਤਲਾ ਕਰ ਦੇਵੇ ਆਪਣੀ ਬਦੀ ਦੇ ਨਾਲ, ਉਹਦਾ ਸਕੂਨ ਚੈਨ ਲੁੱਟ ਲਵੇ, ਉਹਨੂੰ ਸਾਰੀ ਜ਼ਿੰਦਗੀ ਦੀ ਪੂਰੀ ਹਯਾਤੀ ਵਾਸਤੇ ਕੋਈ ਪਰੇਸ਼ਾਨੀ ਲੱਗ ਜਾਵੇ, ਕੋਈ ਬੇਚੈਨੀ ਛਿੜ ਜਾਏ ਉਹਦੇ ਅੰਦਰ, ਤੇ ਫਿਰ ਅਜਿਹੇ ਮੌਕੇ 'ਤੇ ਆਖਿਆ ਜਾਂਦਾ ਹੈ ਕਿ ਲੈ ਯਾਰੋ ਫਲਾਣੇ ਨੇ ਤੇ ਇਸ ਗਰੀਬ ਦੇ ਨਾਲ ਅਜਿਹੀ ਕੀਤੀ ਆ ਜਿਹੋ ਜਿਹੀ ਸੌਂਦੇ ਨੇ ਆਪਣੀਆਂ ਨੂੰਹਾਂ ਨਾਲ ਕੀਤੀ ਸੀ। ਸਾਹਿਬੋ, ਆਓ ਹੁਣ ਤੁਹਾਡੇ ਬਾਕੀ ਅਖਾਣ ਲੈ ਕੇ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ।
अस्सलाम वालेकुम जनाब बाजवा साहब। जी वालेकुम सलाम डॉक्टर साहब, खैरियां हो जी, की हाल चाल है जनाब? बड़ी मेहरबानी जी, करम अल्लाह पाक सच्चे साहिब दा। जी अल्लाह अच्छा सर, हुण मेरे आका अज साडे एक बड़े प्यारे दोस्त ने लाहौर तो, जी जी याकूब खान साहब, जी 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 मुस्तकिल साडे नाजर ने। उन्हें जी, एक जी, जी। अखान भिजवाया है भई एक नींबू हाँ जी। ते टब्बर भुस्सियां दा। ਇੱਥੇ ਨਾ ਜੀ ਭੁੱਸੇ ਦਾ ਮਤਲਬ ਹੁੰਦਾ ਜਿਹਨੂੰ ਗਰਮੀ ਹੋ ਗਈ ਹੋਵੇ हाँ ਤੇ ਉਹਦਾ ਰੰਗ ਜਿਹੜਾ ਨਾ ਉਹ ਭੁੱਸਾ ਪੈ ਗਿਆ ਹੋਏ। ਹਾਂਜੀ। ਤੇ ਨਿੰਬੂਜ਼ਾਰੇ ਉਹਦੇ ਨਾਲ ਸਕੰਜਵੀ ਪੀ ਕੇ ਤੇ ਬੰਦਾ ਉਹਦੇ ਨਾਲ ਗਰਮੀ ਮੁੱਕਦੀ ਹੈ। ਤੇ ਜਦੋਂ ਤੁਹਾਡੇ ਕੋਲ ਮਤਲਬ ਇਹ ਕਿ ਇੱਕ ਹੀ ਨਿੰਬੂ ਹੋਵੇ, ਹਾਂਜੀ, ਯਾਨੀ ਇਲਾਜ ਕਰਨਾ ਜਿਹਦੇ ਨਾਲ ਉਹ ਸ਼ਾਇਦ ਹੀ ਥੋੜੀ ਜਿਹੀ ਹੈ, ਤੇ ਅੱਗੇ ਜਨਾਬ ਜਿਨ੍ਹਾਂ ਦਾ ਇਲਾਜ ਕਰਨਾ ਉਹ ਪੂਰਾ ਪਿੰਡ ਹੈ, ਤੇ ਉਹ ਤੁਸੀਂ ਕਿੱਥੇ ਕਰੋਗੇ? ਉਹਨਾਂ ਦਾ ਇਲਾਜ ਕਿਵੇਂ ਕਰੋਗੇ? ਹਾਂਜੀ। ਉਹ ਤੇ ਜ਼ਾਹਰ ਹੈ ਇੰਨਿਆਂ ਬੜਿਆਂ ਦਾ ਇਲਾਜ ਕਰਨ ਲਈ ਉਹਨੇ ਜ਼ਿਆਦਾ ਨਿੰਬੂ ਹੋਣੇ ਚਾਹੀਦੇ ਆ, ਕਿਉਂਕਿ ਨਿੰਬੂ ਦੀ ਸਕੰਜਵੀ ਪੀ ਕੇ ਤੁਹਾਡੀ ਗਰਮੀ ਜਿਹੜੀ ਆ ਉਹ ਤੇ ਮੁੱਕ ਜਾਂਦੀ ਹੈ, ਲੇਕਿਨ ਨਿੰਬੂ ਹੀ ਇੱਕ ਹੋਵੇ, ਹਾਂਜੀ, ਤੇ ਉਹ ਕਿੰਨਿਆਂ ਕੁ ਭੁੱਸਿਆਂ ਨੂੰ ਠੀਕ ਕਰ ਸਕੇਗਾ। ਤੋ ਇਹਦੇ 'ਚ ਦੱਸਿਆ ਗਿਆ ਕਿ ਜਦੋਂ ਅਸੀਂ ਕੋਈ ਐਸੀ ਜਿਹੜੀ ਨਾ ਹੋਣ ਵਾਲੀ ਗੱਲ ਹੈ, ਹਾਂਜੀ, ਉਹ ਕਰਨੇ ਆ ਨਾ, ਤੇ ਕਦੀ ਅੰਦਾਜ਼ਾ ਲਾ ਲੈਂਦੇ ਐਵੇਂ ਹੀ ਕਿ ਜੀ ਇਹਦੇ ਨਾਲ ਆਹ ਕੰਮ ਹੋ ਜਾਏਗਾ। ਤੂੰ ਬੰਦਾ ਆਂਦਾ ਵੀ ਯਾਰ ਤੂੰ ਜਿਹੜਾ ਕੰਮ ਕਰਨ ਲੱਗਾ ਐਡਾ ਕੁ ਤੇ ਤੇਰੇ ਕੋਲ ਇਹ ਫੰਡ ਹੈ, ਤੇ ਤੂੰ ਮਤਲਬ ਐਡਾ ਵੱਡਾ ਹਸਪਤਾਲ ਬਣਾਉਣ ਦੀ ਗੱਲ ਪਿਆ ਕਰਨਾ ਹੈ ਜੀ। ਇੱਕ ਤੇ ਨਿੰਬੂ ਹੈ ਤੇਰੇ ਕੋਲ, ਤੇ ਕਿੰਨੇ ਕੁ ਇਹਦੇ ਨਾਲ ਭੁੱਸੇ ਜਿਹੜੇ ਨੇ ਠੀਕ ਕਰ ਲਏਗਾ। ਹਾਂਜੀ। ਤੇ ਜਿਹੜੇ ਲੋਕ ਓਵਰ ਐਸਟੀਮੇਟ ਕਰਦੇ ਨੇ ਨਾ ਜੀ, ਉਹਨਾਂ ਨੂੰ ਇਹਦੇ ਜੁਗਤ ਕੀਤੀ ਗਈ ਹੈ, ਉਹਨਾਂ ਨੂੰ ਟਿਚਕਰ ਕੀਤੀ ਗਈ ਹੈ, ਹਾਂਜੀ, ਕਿ ਯਾਰ ਕੀ ਕਰਨ ਡਠਿਆ ਵੀ ਇੱਕ ਤੇ ਤੇਰੇ ਕੋਲ ਨਿੰਬੂ ਹੈ ਤੇ ਭੁੱਸਿਆਂ ਦਾ ਪੂਰਾ ਪਿੰਡ ਬੈਠਾ, ਉਹਨਾਂ ਦੀ ਤੂੰ ਗਰਮੀ ਕਿਵੇਂ ਠਾਏਗਾ? ਹਾਂਜੀ, ਇਹ ਗੱਲ ਹੈ। ਭੁੱਸਾ ਜਿਹੜਾ ਨਾ ਜੀ ਪੀਲਾ ਰੰਗ ਜਦੋਂ ਹੋ ਜਾਂਦਾ, ਪੀਲੀਆ ਵੀ ਅਸੀਂ ਆਖਦੇ ਹਾਂ, ਯਰਕਾਨ ਵੀ, ਸਫਰਾਵੀ ਇਮਰਾਜ਼ ਜਿਹੜੀਆਂ ਨੇ ਨਾ, ਸਫਰਾਵੀ ਆਰਜ਼ੇ, ਐਸੀਆਂ ਬਿਮਾਰੀਆਂ ਜਦੋਂ ਪਿੰਡੇ ਦੇ ਵਿੱਚ ਸਫਰਾ ਵੱਧ ਜਾਂਦਾ ਹੈ, ਉਹਦੇ ਇੰਸਦਾਦ ਲਈ, ਉਹਦੇ ਤੋੜ ਵਾਸਤੇ ਫਿਰ ਨਿੰਬੂ ਜਿਹੜੇ ਨੇ ਉਹ ਬੜੇ ਕੰਮ ਦੀ ਚੀਜ਼ ਹੈ। ਹੁਕਾਮਾ ਸਾਡੇ ਉਤਬਾ ਤਬੀਬ ਹਜ਼ਰਾਤ ਦੱਸਦੇ ਨੇ ਵੀ ਨਿੰਬੂ ਦੀ ਸ਼ਿਕੰਜਵੀ ਪੀਓ ਤਾਂ ਕਿ ਜਿਗਰ ਦੀ ਗਰਮੀ ਜ਼ਾਇਲ ਹੋਵੇ ਔਰ ਜਿਗਰ ਜਿਹੜਾ ਸਫਰਾ ਜ਼ਿਆਦਾ ਨਾ ਬਣਾਵੇ। ਹੁਣ ਗੁਜ਼ਾਰਿਸ਼ ਇਹ ਵੇਖ ਬਈ ਬਹੁਤ ਸਾਰੇ ਮਰੀਜ਼ ਆ ਗਏ ਨੇ, ਪੂਰਾ ਟੱਬਰ ਪੂਰਾ ਘਰ ਜਿਹੜਾ ਉਹਨੂੰ ਪੀਲੀਆ ਹੋ ਗਿਆ, ਯਰਕਾਨ ਹੋ ਗਿਆ, ਨਿੰਬੂ ਇੱਕ ਕੇ, ਯਾਨੀ ਐਸੀ ਸਿਚੁਏਸ਼ਨ ਜਿਵੇਂ ਇਸੇ ਤਰ੍ਹਾਂ ਦਾ ਹੀ ਇੱਕ ਅਖਾਨ ਹੈ ਵੀ ਇੱਕ ਅਨਾਰ ਤੇ 100 ਬਿਮਾਰ। ਸੋ ਅਜਿਹੀ ਸਿਚੁਏਸ਼ਨ ਜਦੋਂ ਐਸੀ ਸੂਰਤ ਹਾਲ ਪੈਦਾ ਹੋ ਜਾਵੇ ਨਾ ਕਿ ਚੀਜ਼ ਦਰਕਾਰ ਤੇ ਬਹੁਤ ਜ਼ਿਆਦਾ ਹੋਵੇ ਲੇਕਿਨ ਮੁਯੱਸਰ ਐਵੇਂ ਬਿਲਕੁਲ ਮਾਮੂਲੀ ਹੋਵੇ, ਤੇ ਅਜਿਹੀ ਸੂਰਤ ਹਾਲ ਤੇ ਫਿਰ ਆਖਦੇ ਨੇ ਭਈ ਇੱਕ ਨਿੰਬੂ ਤੇ ਟੱਬਰ ਭੁੱਸਿਆਂ ਦਾ। ਬਾਜਵਾ ਸਾਹਿਬ ਸ਼ਫਾਤ ਅਲੀ ਡੋਗਰ ਸਾਹਿਬ ਜੀ ਜੀ ਸਾਡੇ ਬੇਲੀ, ਉਹਨਾਂ ਜਨਾਬ ਪਿੰਡੀ ਭੱਟੀਆਂ ਤੋਂ ਅਖਾਨ ਭਿਜਵਾਇਆ। ਵਾਹ ਜੀ ਵਾਹ। ਭਈ ਇੱਕ ਮਰਾਸੀ ਤੇ ਉਤੋਂ ਫਾਰਸੀ ਪੜਿਆ। ਇਹਦੇ ਜਿੰਨਾ ਪਿੰਡੀ ਭੱਟੀਆਂ ਜੀ ਸਾਡਾ ਬੜਾ ਦੁੱਲੇ ਭੱਟੀ ਦਾ ਉਹ ਵਾਸ ਹੈ, ਸਾਡਾ ਉਹ ਯੋਧਾ ਪੰਜਾਬੀਆਂ ਦਾ ਬੜਾ ਵੱਡਾ, ਸਾਡਾ ਪੰਜਾਬੀਆਂ ਦਾ ਹੀਰੋ ਹੈ ਜੀ, ਜਿਹਨੇ ਅਕਬਰ ਬਾਦਸ਼ਾਹ ਨਾਲ ਲੋਹਾ ਲਿਆ ਤੇ ਉਹਨੇ ਆਖਿਆ ਮੈਂ ਭੰਨ ਦਿਆਂ ਦਿੱਲੀ ਦੇ ਕਿੰਗਰੇ ਤੇ ਦਿਆਂ ਸ਼ੱਕਰ ਵੰਗਰ ਭੋਰ। ਸੂਰਮਾ ਜੀ। ਹਾਂ ਜੀ, ਸੂਰਮਾ ਸਾਡਾ ਜੀ। ਤੇ ਜਿਹੜੀ ਇਹ ਨਾ ਇਹ ਧਰਤੀ ਬੜੀ ਨਾਬਰਾਂ ਦੀ ਧਰਤੀ ਹੈ। ਪਿੰਡੀ ਭੱਟੀਆਂ ਦੇ ਵਿੱਚ ਜਦੋਂ ਭੱਟੀ ਆਏ ਨੇ ਨਾ ਜੀ, ਤੇ ਉਹਨਾਂ ਵੇਖਿਆ ਇੱਥੇ ਵੀ ਹੰਜਰਾ ਪਹਿਲਾਂ ਰਹਿੰਦੇ ਸਨ ਜੀ, ਤੇ ਇੱਕ ਟਿੱਬਾ ਸੀ ਹੰਜਰਾਵਾਂ ਦਾ, ਉਹਨੂੰ ਆਂਦੇ ਸਨ, ਤੇ ਉਹਦੇ ਉੱਤੇ ਜਾਨੀ ਇਹ ਜਿਹਨੂੰ ਇਹਦਾ ਪੁਰਾਣਾ ਨਾਂ ਟਿੱਬਾ ਹੰਜਰਾਵਾਂ ਦਾ ਸੀ, ਪਿੰਡੀ ਭੱਟੀਆਂ ਦਾ। ਹਾਂਜੀ ਵਾਹ। ਉਹਦੇ ਉੱਤੇ ਰਹਿੰਦੇ ਸਨ। ਤੇ ਉੱਥੇ ਜਦੋਂ ਇਹ ਉਹਨਾਂ ਦੇ ਪ੍ਰਾਹੁਣੇ ਬਣ ਕੇ ਭੱਟੀ ਆਏ ਜੀ, ਤੇ ਇਹਨਾਂ ਵੇਖਿਆ ਭਈ ਉਹ ਤੇ ਨਾ ਉਦੋਂ ਜੰਗਲ ਹੀ ਸੀ ਨਾ, ਐਵੇਂ ਥੋੜੇ ਥੋੜੇ ਘਰ ਹੁੰਦੇ ਸਨ। ਉਹਨਾਂ ਇਸ ਜੂ ਦੇ ਵਿੱਚ ਵੇਖਿਆ ਕਿ ਇੱਕ ਭੇਡ ਦੇ ਲੇਲੇ ਸਨ 2, ਤੇ ਉਹਨਾਂ ਨੂੰ ਬਘਿਆੜ ਬਾਰ-ਬਾਰ ਨਾਲ ਲੇਲੇ ਚੁੱਕਣ ਦੀ ਕੋਸ਼ਿਸ਼ ਕਰੇ। ਅੱਛਾ, ਉਹ ਭੇਡ ਉਹਨਾਂ ਨਾਲ ਲੜਾਈ ਕਰਦਿਆਂ ਕਰਦਿਆਂ ਅਖੀਰ ਉਹਨੇ ਬਘਿਆੜ ਨੂੰ ਬੇਤਲ ਕਰਕੇ ਭਜਾ ਦਿੱਤਾ, ਲੇਲੇ ਹਾਲ ਨਹੀਂ ਜਾਣ ਦਿੱਤਾ। ਉਹ ਫਿਰ ਭੱਟੀਆਂ ਆਖਿਆ ਵੀ ਯਾਰ ਇਹ ਬੜੀ ਨਾ ਇਹ ਜੂ ਜਿਹੜੀ ਇਹ ਦਲੇਰੀ ਜੂ ਹੈ, ਹਾਂਜੀ, ਤੇ ਅਸਾਂ ਇੱਥੇ ਹੀ ਰਹਿਣਾ ਹੈ। ਵੇਖੋ ਜੀ, ਐਸੀ ਜੂ ਜਿੱਥੋਂ ਦੀ ਭੇਡ ਨੇ ਬਘਿਆੜ ਜਿਹੜਾ ਭਜਾ ਦਿੱਤਾ। ਤੋ ਉੱਥੇ ਫਿਰ ਇਹਨਾਂ ਨੇ ਡੇਰਾ ਲਾ ਲਿਆ ਤੇ ਬਾਅਦ ਚੋਂ ਹੰਜਰਾਵਾਂ ਨਾਲ ਫਿਰ ਜ਼ਾਹਰ ਇਕੱਠੇ ਰਹਿ, ਫਿਰ ਉਹ ਬਗਾੜ ਵੀ ਹੋਏ ਵਾਧੇ ਘਾਟੇ। ਤੋ ਇਹ ਜਿਹੜਾ ਅਖਾਨ ਹੈ ਨਾ ਜੀ, ਕੀ ਖਾਨ ਦੁਬਾਰਾ ਦੁਹਰਾਓ ਜ਼ਰਾ।
ਅਖਾਣ ਹੈ ਬਾਜਵਾ ਸਾਹਿਬ ਵੀ ਇੱਕ ਮਰਾਸੀ ਹਾਂ ਤੇ ਉੱਤੋਂ ਫਾਰਸੀ ਪੜਿਆ। ਹਾਂਜੀ, ਮਰਾਸੀ ਜਿਹੜਾ ਨਾ ਲਫ਼ਜ਼ ਮੀਰਾਸ ਤੋਂ ਹੈ, ਜਿਹੜਾ ਤੁਹਾਡੀ ਵਿਰਾਸਤ ਦਾ ਜਾਣਨ ਵਾਲਾ ਹੈ, ਤੁਹਾਡੇ ਵਿਰਸੇ ਦਾ ਜਾਣੂ ਹੈ, ਤੁਹਾਡੀਆਂ ਨਸਲਾਂ ਦਾ ਜਾਣੂ ਹੈ। ਇਹ ਲੋਕ ਬੜੇ ਬਰੀਕ ਜ਼ੇਨ ਦੇ ਤੇ ਬੜੇ ਜਨਾਬ ਲਤੀਫ ਜ਼ੇਨ ਦੇ ਹੁੰਦੇ ਨੇ, ਔਰ ਇਹਨਾਂ ਦਾ ਮਤਲਬ ਇਹ ਸੁਰਤ ਸਿਆਣਫ ਦੇ ਹਿਸਾਬ ਨਾਲ ਇਹਨਾਂ ਨੂੰ ਸੁਰਤੇ ਵੀ ਆਖਿਆ ਜਾਂਦਾ ਹੈ ਕਿ ਸੁਰਤ ਵਾਲੇ, ਔਰ ਇਹ ਸਾਡੇ ਸ਼ਿਜਰੇ ਸਾਂਭ ਕੇ ਰੱਖਦੇ ਹੁੰਦੇ ਸਨ। ਤੇ ਇਹਨਾਂ ਬਾਰੇ ਆਮ ਤੌਰ ਤੇ ਖਿਆਲ ਕੀਤਾ ਜਾਂਦਾ ਕਿ ਬਹੁਤ ਚਲਾਕ ਤੇ ਬੜੇ ਹੁਸ਼ਿਆਰ ਤੇ ਗੱਲ ਦਾ ਵੇਲੇ ਸਿਰ ਜਵਾਬ ਦੇਣ ਵਾਲੇ ਤੇ ਜਨਾਬ ਕਿਸੇ ਗੱਲ ਤੋਂ ਝੂਠੇ ਨਾ ਪੈਣ ਵਾਲੇ। ਤੋ ਉਹਦੇ ਹੀ ਦੱਸਿਆ ਗਿਆ ਵੀ ਤੇ ਅੱਗੇ ਹੀ ਮਰਾਸੀ ਹੈ ਤੇ ਉੱਤੋਂ ਫਾਰਸੀ ਪੜ ਗਿਆ। ਉਸ ਵੇਲੇ ਫਾਰਸੀ ਹੀ ਇਲਮ ਅਦਬ ਦਾ ਇੱਥੇ ਜ਼ਾਹਰ ਫਾਰਸੀ ਪੜਾਈ ਜਾਂਦੀ ਸੀ। ਉਰਦੂ ਤੇ 1849 ਤੋਂ ਅੰਗਰੇਜ਼ਾਂ ਦੇ ਨਾਲ ਆਏ ਨਾ ਜਿਹੜੇ ਇਹਨਾਂ ਦੇ ਝੋਲੀ ਚੁੱਕ ਭਈਏ ਜਿਹੜੇ ਸੀ, ਤੇ ਇਹ ਲੈ ਕੇ ਆਏ। ਉਦੋਂ ਪਹਿਲਾਂ ਇੱਥੇ ਫਾਰਸੀ ਪੜ੍ਹੀ ਜਾਂਦੀ ਸੀ, ਪੜਾਈ ਜਾਂਦੀ ਸੀ। ਤੇ ਜਦੋਂ ਉਹ ਆਂਦੇ ਨੇ ਕਿ ਇੱਕ ਤੇ ਅੱਗੇ ਹੀ ਬੜਾ ਚਲਾਕ ਕੇ ਔਰ ਬੜਾ ਓਵਰ ਇੰਟੈਲੀਜੈਂਟ ਹੈ, ਅੱਛਾ, ਤੇ ਉੱਤੋਂ ਫਾਰਸੀ ਪੜਿਆ ਤੇ ਹੁਣ ਉੱਕਾ ਹੀ ਕਾਬੂ ਨਹੀਂ ਆਉਣਾ। ਇਹ ਉਹ ਜਿਹੜਾ ਬੰਦਾ ਮਤਲਬ ਇਹ ਜਿਹੜਾ ਤੇ ਨਸਲੀ ਤੌਰ ਤੇ ਵੀ ਇਸ ਤਰ੍ਹਾਂ ਦਾ ਹੋਏ, ਬੜਾ ਤਰੀਖਾ, ਤੇ ਉਤੋਂ ਉਹਦੇ ਚ ਹੋਰ ਖੂਬੀਆਂ ਹੋਣ, ਉਹ ਕੋ ਪੜ੍ਹ ਲਿਖ ਵੀ ਜਾਏ ਤੇ ਉਹ ਫਿਰ ਬੰਦੇ ਦੇ ਕਾਬੂ ਨਹੀਂ ਆਉਂਦਾ, ਉਹ ਕਿਸੇ ਦੀ ਗੱਲ ਚ ਝੂਠਾ ਨਹੀਂ ਪੈਂਦਾ। ਤੋ ਇਹ ਗੱਲ ਇਹਦੇ ਚ ਦੱਸੀ ਗਈ। ਹਾਂਜੀ ਲਓ ਜੀ ਪਿਆਰਿਓ, ਇੱਕ ਮਰਾਸੀ ਤੇ ਉੱਤੋਂ ਫਾਰਸੀ ਪੜਿਆ। ਬਾਜਵਾ ਸਾਹਿਬ ਜਿਵੇਂ ਦੱਸਿਆ ਕਿ ਇਹ ਤੇ ਕੌਮ ਜਿਹੜੀ ਹੈ ਨਾ, ਪੈਦਾਇਸ਼ੀ ਤੌਰ ਤੇ ਜੈਨੇਟਿਕਲੀ ਜਿਹੜੀ ਮਰਾਸੀਆਂ ਦੀ ਕੌਮ ਹੈ ਨਾ ਜੀ, ਇੱਕ ਐਸੀ ਕੌਮ ਹੈ ਕਿ ਬੜੇ ਬਿਜ਼ਲਾ ਸੰਜ ਹੁੰਦੇ ਨੇ, ਬੜੇ ਵਿਟੀ, ਬੜੀ ਮੌਕੇ ਦੇ ਉੱਤੇ ਜੁਗਤ ਔਰ ਤੰਜ਼ ਕਰਨ ਵਾਲੇ, ਔਰ ਇਸੇ ਚੀਜ਼ ਦਾ ਇਹ ਖਟਿਆ ਖਾਂਦੇ ਨੇ। ਵੇਖੋ ਨਾ, ਗੱਲਾਂ ਦਾ ਖਟਿਆ ਖਾਣ ਵਾਲੀ ਅਗਰ ਤੇ ਵੈਸੇ ਤੇ ਅਸੀਂ ਆਖਦੇ ਹਾਂ ਬਈ ਉਹ ਛੱਡੋ ਯਾਰ, ਉਹ ਤੇ ਨਕੰਮਾ ਜਿਹਾ ਬੰਦਾ, ਉਹ ਤੇ ਗੱਲਾਂ ਦਾ ਖਟਿਆ ਖਾਂਦਾ, ਲੇਕਿਨ ਇਸ ਕੌਮ ਦੀ ਤੁਸੀਂ ਸਿਫਤ ਵੇਖੋ ਕਿ ਮਰਾਸੀ ਖਟਿਆ ਹੀ ਗੱਲਾਂ ਦਾ ਖਾਂਦੇ ਨੇ, ਗੱਲਾਂ ਹੀ ਐਡੀਆਂ ਕਰਦੇ ਨੇ ਖੂਬਸੂਰਤ ਮਜ਼ਾਈਆ ਕਿ ਲੋਕੀ ਇਹਨਾਂ ਨੂੰ ਫਿਰ ਪੈਸੇ ਦਿੰਦੇ ਨੇ, ਆਪਣੀਆਂ ਗੱਲਾਂ ਦੀ ਹੋਈ ਕਮਾਈ ਖਾਂਦੇ ਨੇ। ਤੇ ਬਾਜਵਾ ਸਾਹਿਬ ਇਹ ਫਰਮਾਉਂਦੇ ਨੇ ਕਿ ਇੱਕ ਬੰਦਾ ਜਿਹੜਾ ਕਿ ਪਹਿਲੇ ਹੀ ਬੜਾ ਜ਼ਹੀਨ ਹੈ, ਉੱਤੋਂ ਪੜ੍ਹ ਲਿਖ ਵੀ ਜਾਏ, ਉਹਦੇ ਹੱਥ 'ਚ ਕੋਈ ਹੁਨਰ ਵੀ ਆ ਜਾਏ, ਫਾਰਸੀ ਪੜ੍ਹ ਗਿਆ ਜਾਂ ਤੁਸੀਂ ਦੇਖੋ ਨਾ ਇੰਜੀਨੀਅਰਿੰਗ ਕਰ ਗਿਆ, ਯਾਨੀ ਉਹ ਅਨਪੜ੍ਹੀ ਦੀ ਹਾਲਤ ਦੇ ਵਿੱਚ ਹੀ ਬੜਾ ਜ਼ਿਹਨੀ ਤੌਰ ਤੇ ਹੁਸ਼ਿਆਰ ਆਦਮੀ ਸੀ, ਉੱਤੋਂ ਉਹਦੇ ਹੱਥ 'ਚ ਕੋਈ ਹੁਨਰ ਆ ਜਾਵੇ, ਕੋਈ ਸਰਟੀਫਿਕੇਟ ਮਿਲ ਜਾਏ, ਕੋਈ ਇਲਮ ਸ਼ਿਲਮ ਉਹ ਹਾਸਲ ਕਰ ਲਵੇ, ਤੇ ਫਿਰ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਇਹੋ ਹੀ ਇਸ ਅਖਾਣ ਦੇ ਵਿੱਚ ਦੱਸਿਆ ਗਿਆ ਹੈ। ਬਾਜਵਾ ਸਾਹਿਬ ਇਫਤਖਾਰ ਭੱਟੀ ਸਾਹਿਬ ਨੇ ਗੁਜਰਾਤ ਤੋਂ, ਉਹਨਾਂ ਜਨਾਬ ਅਖਾਣ ਭਜਵਾਇਆ ਵੀ ਇੱਕ ਖਸਮ ਖਸਮ, ਦੂਜਾ ਦੁਨੀਆ ਦੀ ਰਸਮ, ਤੇ ਤੀਜਾ ਦਿਲ ਦਾ ਜ਼ਖਮ। ਹਾਂਜੀ, ਇਹਦੇ ਬਾਰੇ ਚ ਦੱਸਿਆ ਗਿਆ। ਵੇਖੋ ਨਾ ਜੀ, ਬੰਦਾ ਹੋਵੇ ਜਾਂ ਬੀਵੀ ਹੋਵੇ ਜੀ, ਉਹ ਆਪਣੇ ਰੁਤਬੇ ਦੇ ਮੁਤਾਬਕ ਹੀ ਉਹਦਾ ਅਮਲ ਜਿਹੜਾ ਹੋਵੇ ਜੀ, ਹਾਂਜੀ, ਤੇ ਫਿਰ ਉਹ ਸੋਹਣਾ ਲੱਗਦਾ, ਸੁਚੱਜਾ ਲੱਗਦਾ ਕਿ ਜਿਹੜਾ ਬੰਦਾ, ਜਿਹੜਾ ਉਹਦਾ ਨਾਂ ਹੈ, ਜਿਹੜਾ ਉਹਦਾ ਰੈਂਕ ਹੈ, ਜਿਹੜਾ ਉਹਦਾ ਮਕਾਮ ਮਰਤਬਾ ਹੈ, ਹਾਂਜੀ, ਉਹਦੇ ਉੱਤੇ ਉਹਨੂੰ ਪੂਰਾ ਉਤਰਨਾ ਚਾਹੀਦਾ। ਖਸਮ ਨੂੰ ਮਾਲਕ ਵੀ ਆਖਦੇ ਨੇ ਬੀਵੀ ਦਾ, ਤੇ ਉਹ ਜ਼ਾਹਰ ਹੈ ਉਹਦੇ ਮਤਲਬ ਉਹਦੇ ਜ਼ਿੰਮੇ ਹੈ ਕਿ ਉਹਦੀਆਂ ਸਾਰੀਆਂ ਖਾਣ ਪੀਣ ਦੀਆਂ ਤੇ ਹੋਰ ਵੀ ਜਿਹੜੀਆਂ ਕੋਈ ਲੋੜਾਂ ਨੇ ਉਹ ਪੂਰੀਆਂ ਕਰੇ, ਹਾਂਜੀ। ਤੇ ਉਹ ਅਗਰ ਪੂਰਾ ਨਹੀਂ ਕਰਦਾ ਤੇ ਫਿਰ ਉਹਦੇ ਉਸ ਮਕਾਮ ਦੇ ਉੱਤੇ ਉਹ ਪੂਰਾ ਨਹੀਂ ਆਉਂਦਾ, ਹਾਂਜੀ। ਤੇ ਇੱਕ ਖਸਮ ਤੇ ਦੂਜਾ ਦੁਨੀਆ ਦੀ ਰਸਮ। ਫਿਰ ਜਿਹੜੀਆਂ ਸ਼ਰਮ ਹਯਾ ਵਾਲੀਆਂ ਬੀਬੀਆਂ ਹੁੰਦੀਆਂ ਨੇ, ਉਹ ਖਾਮੰਦ ਵਿੱਚ ਕੁਝ ਇਸ ਤਰ੍ਹਾਂ ਦੀਆਂ ਕੋਈ ਕਮੀਆਂ ਕੁਤਾਈਆਂ ਵੀ ਹੋਣ ਤੇ ਉਹਨੂੰ ਦੁਨੀਆ ਦੀ ਰਸਮ ਸਮਝ ਕੇ ਭਈ ਖੈਰ ਕੋਈ ਗੱਲ ਨਹੀਂ, ਮੇਰੇ ਸਿਰ ਦਾ ਸਾਈਂ ਤੇ ਹੈ ਨਾ, ਮੈਂ ਹੁਣ ਕੋਈ ਇਹਦੇ ਨਾਲ ਕੋਈ ਲੜਾਈ ਝਗੜਾ ਕਰਾਂਗੀ, ਛੱਡ ਕੇ ਜਾਵਾਂਗੀ ਤੇ ਮੈਨੂੰ ਕੋਈ ਦੁਨੀਆ ਮੈਨੂੰ ਬੁਰਾ ਆਖੇਗੀ, ਕੁਝ ਇਹਨੂੰ ਬੁਰਾ ਆਖੇਗੀ, ਤੇ ਚਲੋ ਨਿਭਾ ਕਰਦੇ ਲਗੇ ਜਾਂਦੇ ਆ, ਹਾਂਜੀ। ਲੇਕਿਨ ਕੁਝ ਖਾਵੰਦ ਹੁੰਦੇ ਨੇ ਵੀ ਸ਼ਰਾਬ ਪੀ ਕੇ ਘਰ ਆ ਗਏ, ਚਰਸ ਪੀ ਕੇ ਘਰ ਆ ਗਏ, ਸਾਰੀ ਰਾਤ ਜਨਾਬ ਯਾਰਾਂ 'ਚ ਬਹਿ ਰਹੇ, ਖਟਿਆ ਕਮਾਇਆ ਕੱਖ ਨਾ, ਖਾਣ ਜੋਗਾ ਘਰ ਕੋਈ ਸ਼ੈ ਨਾ ਦੇਣੀ, ਬੱਚਿਆਂ ਦੇ ਲੀੜੇ ਪਾਟੇ, ਉਹਨੇ ਜਨਾਬ ਅੱਧੀ ਰਾਤੀ ਨਸ਼ੇ 'ਚ ਧੋ ਕੇ ਆਉਣਾ। ਉਹ ਖਾਮਦ ਜਿਹੜਾ ਨਾ, ਉਹ ਫਿਰ ਦਿਲ ਦਾ ਜ਼ਖਮ ਬਣ ਜਾਂਦਾ ਬੀਬੀਆਂ ਦੇ ਵਾਸਤੇ। ਉਹ ਉਹਨਾਂ ਆਂਦੀਆਂ ਦੇ ਵੀ ਛੱਡ ਕੇ ਵੀ
ਬੁੱਢੇ ਬਾਰੇ ਗਈਆਂ ਅੱਗੋਂ ਬੱਚੇ ਵੱਡੇ ਹੋਏ ਨੇ ਲੋਕ ਦੁਨੀਆ ਕੋ ਸਾਨੂੰ ਭੈੜਾ ਆਖੇਗਾ ਕੋਈ ਇਹਨੂੰ ਭੈੜਾ ਆਖੇਗਾ ਤੇ ਮਤਲਬ ਇਹ ਵੇ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਅਰਜ਼ ਕੀਤਾ ਕਿ ਖਾਮਦ ਨੂੰ ਆਪਣੀ ਪਤੀ ਦਾ ਮਤਲਬ ਹੈ ਉਹਦੀ ਇੱਜ਼ਤ ਦਾ ਵਾਰਿਸ ਆਪਣੀ ਪਤਨੀ ਦੀ ਇੱਜ਼ਤ ਦਾ ਵਾਰਿਸ ਹੈ ਤੇ ਉਹਦੀ ਇੱਜ਼ਤ ਦਾ ਖਿਆਲ ਕਰੇ ਉਹਦੀਆਂ ਲੋੜਾਂ ਦਾ ਖਿਆਲ ਕਰੇ ਤੇ ਉਹਨਾਂ ਨੂੰ ਮਤਲਬ ਉਹਦਾ ਖਰਚ ਪੱਠਾ ਜੋ ਵੀ ਉਹਦੀਆਂ ਜ਼ਾਤੀ ਜਾਇਦ ਉਹਦੇ ਆਮਦਨ ਦੇ ਵਸੀਲਿਆਂ ਦੇ ਮੁਤਾਬਕ ਉਹ ਪੂਰਾ ਕਰੇ ਤੇ ਘਰ ਨੂੰ ਇੱਜ਼ਤ ਪਤ ਨਾਲ ਚਲਾਈ ਜਾਏ ਫਿਰ ਤੇ ਉਹ ਖਸਮ ਹੈ ਹਾਂਜੀ ਤੇ ਉਦੋਂ ਥੋੜਾ ਥੱਲੇ ਡਿੱਗ ਜਾਏਗਾ ਤੇ ਫਿਰ ਉਹ ਦੁਨੀਆ ਦੀ ਰਸਮ ਹੋ ਗਈ ਪਈ ਉਹ ਜਿਹੜੀਆਂ ਹਿਆ ਵਾਲੀਆਂ ਬੀਬੀਆਂ ਨੇ ਉਹਨੂੰ ਬਰਦਾਸ਼ਤ ਕਰਦੀਆਂ ਰਹਿੰਦੀਆਂ ਨੇ ਵੀ ਚੱਲ ਇਹਦੇ 'ਚ ਕਮੀਆਂ ਕੁਤਾਈਆਂ ਤੇ ਹੈ ਨੇ ਲੇਕਿਨ ਮੇਰੇ ਸਿਰ ਦਾ ਸਾਈਂ ਹੈ ਕੋਈ ਗੱਲ ਨਹੀਂ ਤੇ ਜਿਹੜਾ ਉੱਕਾ ਹੀ ਨਿਗਰਿਆ ਹੋਵੇ ਜਿਹੜਾ ਭੈੜੇ ਕੰਮਾਂ 'ਚ ਪੈ ਜਾਏ ਉਹ ਫਿਰ ਦਿਲ ਦਾ ਜ਼ਖਮੀ ਬਣ ਜਾਂਦਾ ਜ਼ਿੰਦਾਬਾਦ। ਲਓ ਜੀ ਪਿਆਰਿਓ, ਇੱਕ ਖਸਮ ਤੇ ਦੂਜਾ ਦੁਨੀਆ ਦੀ ਰਸਮ ਤੇ ਤੀਜਾ ਦਿਲ ਦਾ ਜ਼ਖਮ। ਬਾਈਵਾ ਸਾਹਿਬ ਨੇ ਇੰਨਾ ਪਿਆਰਾ ਨਖੇੜਾ ਕੀਤਾ ਹੈ ਸਾਡੇ ਦੇਸ਼ ਪੰਜਾਬ ਦੇ ਅਣਖਾਂ ਵਾਲੇ ਮਾਪੇ ਜਿਹੜੇ ਨੇ ਉਹ ਜਦੋਂ ਧੀਆਂ ਨੂੰ ਘਰੋਂ ਵਿਦਿਆ ਕਰਦੇ ਨੇ ਤੇ ਡੋਲੀ ਬਾਣ ਲੱਗਿਆ ਪਿਆਰਿਓ ਮਾਪੇ ਆਖਦੇ ਨੇ ਧੀਏ ਇੱਥੋਂ ਅਸੀਂ ਅੱਜ ਤੇਰੀ ਡੋਲੀ ਟੋਰੀਏ ਤੇ ਸਹੁਰੇ ਘਰੋਂ ਹੁਣ ਤੇਰਾ ਜਨਾਜ਼ਾ ਹੀ ਉੱਠੇ, ਯਾਨੀ ਪਿਛਾ ਪਰਤ ਕੇ ਨਾ ਆਵੀਂ, ਤੇਰੇ ਨਸੀਬ ਜਿਸ ਤਰ੍ਹਾਂ ਦੇ ਤੇਰੇ ਹਾਲਾਤ ਨੇ ਉੱਥੇ ਵਸੇਬਾ ਕਰੀ ਤੇ ਸਾਡੀ ਇੱਜ਼ਤ ਦਾ ਵੀ ਧਿਆਨ ਕਰੀ। ਹੁਣ ਉਹ ਸਾਡੀ ਜਿਹੜੀ ਧੀ ਭੈਣ ਅਸੀਂ ਵਿਆਹ ਦਿੰਦੇ ਹਾਂ ਜੇ ਤੇ ਉਹਦੇ ਨਸੀਬ ਚੰਗੇ ਹੋਣ ਤੇ ਜਿਵੇਂ ਬਾਜਵਾ ਸਾਹਿਬ ਹੋਰਾਂ ਦੱਸਿਆ ਕਿ ਖਸਮ ਘਰ ਦਾ ਸਾਈਂ ਹੈ, ਸਰਦਾਰ ਹੈ, ਪੂਰੇ ਘਰ ਦਾ ਸਰਬਰਾਹ ਹੈ, ਉਹਦਾ ਇੱਕ ਮੁਕਾਮ ਹੈ ਜਿਹੜਾ ਤੇ ਆਪਣੇ ਮੁਕਾਮ ਤੋਂ ਆਪਣੇ ਫਰਾਇਜ਼ ਤੋਂ ਆਗਾਹ ਹੈ ਉਹ ਖਸਮ ਹੈ। ਇੱਕ ਖਸਮ ਦੂਜਾ ਦੁਨੀਆ ਦੀ ਰਸਮ। ਦੂਜਾ ਤੇ ਉਹ ਹੈ ਜਿਹਨੇ ਦੁਨੀਆ ਦੇ ਸਾਹਮਣੇ ਉਸ ਔਰਤ ਨਾਲ ਨਿਕਾਹ ਕੀਤਾ, ਉਹਨੂੰ ਵਿਆਹ ਕੇ ਘਰ ਲੈ ਆਇਆ। ਉਹ ਔਰਤ ਵੀ ਉਹਨੂੰ ਮਾਪਿਆਂ ਦੀ ਲੱਜ ਪਈ ਪੂਰੀ ਕਰਦੀ ਹੈ, ਬਾਪ ਦਾ ਹੁਕਮ ਪਈ ਮੰਨਦੀ ਹੈ ਵੀ ਧੀਏ ਉਸ ਘਰੋਂ ਤੇਰਾ ਜਨਾਜ਼ਾ ਹੀ ਜਾਏ। ਨਾ ਉਹ ਖਾਤੂਨ ਦੀਆਂ ਜ਼ਰੂਰੀਅਤ ਪੂਰੀਆਂ ਕਰਦਾ, ਨਾ ਉਹ ਕਿਸੇ ਬਾਲ ਬੱਚੇ ਦਾ। ਉਹ ਘਰ ਦੇ ਵਿੱਚ ਜਿਹੜਾ ਨਾ ਜੀ ਉਹ ਸਿਰਫ ਖਸਮ ਅਪੁਆਇੰਟ ਹੋਇਆ ਹੈ, ਨਿਕਾਹ ਉਹਦਾ ਹੋ ਗਿਆ ਹੈ, ਬਾਕੀ ਉਹਦੇ 'ਚ ਖਸਮ ਵਾਲੀ ਗੱਲ ਕੋਈ ਨਹੀਂ। ਐਵੇਂ ਕਿ ਦੁਨੀਆ ਦੀ ਰਸਮ ਉਹ ਖਾਤੂਨ ਵੀ ਨਿਭਾਈ ਜਾ ਰਹੀ ਹੈ ਤੇ ਉਹ ਵੀ ਇੱਕ ਰਸਮਨ ਖਾਵੰਦ ਹੈ, ਜ਼ਿੰਮੇਦਾਰ ਖਾਵੰਦ ਨਹੀਂ। ਤੇ ਤੀਜਾ ਜਿਵੇਂ ਬਾਜਵਾ ਸਾਹਿਬ ਦੱਸਿਆ ਕਿ ਉਹ ਫਿਰ ਵਾਦੀਆਂ ਉਹਨੂੰ ਭੈੜੀਆਂ ਪਈਆਂ ਹੋਈਆਂ ਨੇ, ਨਾ ਕੁਛ ਖੱਟਣਾ ਕਮਾਣਾ, ਨਾ ਕੁਛ ਘਰ ਖਰਚਾ ਪੱਠਾ ਦੇਣਾ, ਉਲਟਾ ਬੁਰੀਆਂ ਆਦਤਾਂ ਦੇ ਵਿੱਚ ਗ੍ਰਿਫਤਾਰ ਹੋ ਕੇ ਘਰ ਆ ਕੇ ਗਾਲਾਂ ਕੱਢਣੀਆਂ, ਖਵਾਤੀਨ ਨੂੰ ਖਤੂਨੇ ਖਾਨਾ ਨੂੰ ਬੇਇੱਜ਼ਤ ਕਰਨਾ, ਬਾਲਾਂ ਨੂੰ ਠੁੱਡੇ ਪੈ ਮਾਰਨੇ। ਤੇ ਪਿਆਰਿਓ ਉਹ ਫਿਰ ਦਿਲ ਦਾ ਜ਼ਖਮ ਹੀ ਬਣ ਜਾਂਦਾ ਹੈ। ਅੱਲਾਹ ਪਾਕ ਸੱਚਾ ਸਾਡੀਆਂ ਧੀਆਂ ਭੈਣਾਂ ਦੇ ਨਸੀਬ ਨੇਕ ਕਰੇ। ਬਾਜਵਾ ਸਾਹਿਬ ਅੰਮ੍ਰਿਤਸਰ ਤੋਂ ਗੁਰਬੇਜ ਸਿੰਘ ਸਾਡੇ ਬੜੇ ਪਿਆਰੇ ਮਿੱਤਰ, ਉਹਨਾਂ ਜਨਾਬ ਅਖਾਣ ਭਿਜਵਾਇਆ ਹੈ ਭਈ ਇੱਕ ਮੱਛੀ ਸਾਰੇ ਜਲ ਨੂੰ ਗੰਦਾ ਕਰ ਦਿੰਦੀ ਹੈ। ਹਾਂਜੀ ਵੇਖੋ ਨਾ ਜੀ ਕਿ ਜਿਸ ਤਰ੍ਹਾਂ 100 ਮਣਾਂ ਦੇ ਦੁੱਧ ਨੂੰ ਸਰਸਾਈ ਖਟਾ ਜੀ ਜੀ ਕਿ 100 ਮਣ ਦੁੱਧ ਨੂੰ ਇੰਨੀ ਕੁ ਤੁਸੀਂ ਜਾਗ ਲਓ ਤੇ ਉਹ ਜੰਮ ਜਾਂਦਾ ਹੈ। ਇਸ ਤਰ੍ਹਾਂ ਹੀ ਵੇਖੋ ਨਾ ਪਿਸ਼ਾਬ ਦੀ ਛਿੱਟ ਪੈ ਜਾਏ ਦੁੱਧ ਦੇ ਵਿੱਚ ਤੇ ਉਹ ਪਲੀਤ ਹੋ ਜਾਂਦਾ ਹੈ। ਉਹਨੂੰ ਫਿਰ ਤੁਸੀਂ ਅਗਰ ਤੁਸੀਂ ਸਹੀ ਇਨਸਾਨ ਹੋ ਤੇ ਉਹ ਕਦੀ ਨਾ ਕਿਸੇ ਨੂੰ ਦਿਓਗੇ ਤੇ ਨਾ ਉਹਨੂੰ ਰੋੜ ਦਿਓਗੇ। ਅੱਛਾ, ਇਸ ਤਰ੍ਹਾਂ ਹੀ ਮਤਲਬ ਇਹ ਕਿ ਵੇਖੋ ਨਾ ਜਲ ਆਂਦੇ ਨੇ ਪਾਣੀ ਨੂੰ ਜੀ, ਹਾਂਜੀ ਸਾਰੇ ਤਲਾਅ ਨੂੰ। ਅੱਛਾ, ਉਹਦੇ 'ਚ ਇੱਕ ਮੱਛੀ ਜਿਹੜੀ ਜ਼ਾਹਰ ਮੱਛੀ 'ਚੋਂ ਛਾਣ ਆਉਂਦੀ ਹੈ। ਅੱਛਾ, ਤੇ ਉਹਨੂੰ ਪਾਣੀ ਨੂੰ ਸਾਫ਼ ਨਹੀਂ ਰਹਿਣ ਦਿੰਦੀ। ਇਹਦੇ 'ਚ ਦੱਸਿਆ ਗਿਆ ਕਿ ਇੱਕ ਬੁਰਾ ਬੰਦਾ ਕਿਸੇ ਵਸੋਂ ਦੇ ਵਿੱਚ ਹੋਏ ਨਾ ਤੇ ਉਹ ਪੂਰੀ ਵਸੋਂ ਦੇ ਲੋਕਾਂ ਨੂੰ ਕੁਰਾਏ ਪਾ ਦਿੰਦਾ ਹੈ। ਉਹ ਆਪਣੇ ਮਤਲਬ ਕਮਾਸ਼ ਦੇ ਆਪਣੀਆਂ ਆਦਤਾਂ ਦੇ ਮੁਤਾਬਕ ਬੰਦਿਆਂ ਨੂੰ, ਕੁਝ ਕੱਚੇ ਜ਼ਿਹਨ ਹੁੰਦੇ ਨੇ ਉਹਨਾਂ ਨੂੰ ਪੁੱਠੇ ਸਿੱਧੇ ਸਬਕ ਪੜ੍ਹਾ ਕੇ, ਜਾਂ ਪਿੰਡ ਦੇ ਵਿੱਚ ਕਿਸੇ ਦੀ ਕੋਈ ਇੱਕ ਧੀ ਭੈਣ ਹੈ ਉਹਨੂੰ ਕੋਈ ਬੁਰੀ ਆਦਤ ਪੈ ਗਈ ਹੈ, ਉਹਨੇ ਹੋਰਨਾਂ ਨੂੰ ਵੀ ਮਤਲਬ ਇਹ ਹੈ ਕਿ ਉਹ ਬੁਰੀ ਆਦਤ ਪਾਉਣ ਦੀ ਕੋਸ਼ਿਸ਼ ਕਰਨੀ ਹੈ ਸਹੇਲ ਪੁਣੇ ਦੇ ਵਿੱਚ। ਇਸ ਵਾਸਤੇ ਦੱਸਿਆ ਗਿਆ ਕਿ ਮਤਲਬ ਇਹ ਕਿ ਇੱਕ ਬੁਰਾ ਬੰਦਾ ਵੀ ਜਿਹੜਾ ਨਾ ਉਹ ਅਗਰ ਵਸੋਂ ਦੇ ਵਿੱਚ ਆ ਜਾਏ ਜਾਂ ਵਸੋਂ ਦੇ ਵਿੱਚ ਜੰਮ ਪਵੇ ਤੇ ਉਹ ਮਤਲਬ ਇਹ ਪੂਰੇ ਪਿੰਡ ਨੂੰ ਹਾਂਜੀ ਉਹ ਕੁਰਾਏ ਪਾ ਦਿੰਦਾ ਹੈ ਔਰ ਬੱਚਿਆਂ ਨੂੰ ਮਤਲਬ ਪੁੱਠੀਆਂ ਆਦਤਾਂ ਪਾ ਦਿੰਦਾ ਹੈ। ਤੇ ਇਸ ਵਾਸਤੇ ਉਹ ਇਸੇ ਵਾਸਤੇ ਆਂਦੇ ਨੇ ਨਾ ਬੁਰਾ ਘਰੋਂ ਜੰਮੇ ਤੇ ਨਾ ਕੋ ਬਾਹਰੋਂ ਆਏ। ਹਾਂਜੀ ਕਿ ਨਾ ਘਰ 'ਚ ਜੰਮੇ
ਤੇ ਨਾ ਹੀ ਬਾਹਰੋਂ ਕੋ ਮਤਲਬ ਕਿਸੇ ਦੀ ਕੋ ਨੂੰਹ ਧੀ ਆ ਗਈ ਹੈ, ਉਹਨੂੰ ਕੋਈ ਬੁਰੀ ਆਦਤ ਹੈ, ਉਹਨੇ ਫਿਰ ਉਹਨਾਂ ਜ਼ਾਹਰ ਜਿੰਨਾ ਬੀਬੀਆਂ ਨਾਲ ਮਿਲਣਾ ਹੈ, ਉਹਨਾਂ ਦੇ ਕੱਚੇ ਜ਼ੇਨ ਵੀ ਹੁੰਦੇ ਨਹੀਂ, ਉਹਨਾਂ ਨੂੰ ਕੋਈ ਪੁੱਠੀਆਂ ਮੱਤਾਂ ਦੇ ਕੇ ਤੇ ਉਹਨੇ ਫਿਰ ਉਹਨੂੰ ਕੁਰਾਏ ਪਾ ਦੇਣਾ ਤੇ ਉਹਦੇ ਨਾਲ ਫਿਰ ਵਸੇਬ ਦੇ ਵਿੱਚ ਵਿਗਾੜ ਪੈਂਦਾ ਤੇ ਮਤਲਬ ਤਬਾਹੀ ਹੁੰਦੀ ਹੈ। ਇਸ ਵਾਸਤੇ ਕਿਹਾ ਕਿ ਇੱਕ ਮੱਛੀ ਜਿਹੜੀ ਹੈ ਨਾ ਉਹ ਸਾਰੇ ਜਲ ਨੂੰ ਗੰਦਾ ਕਰ ਦਿੰਦੀ। ਲਓ ਜੀ ਪਿਆਰਿਓ, ਇੱਕ ਮੱਛੀ ਸਾਰੇ ਤਲਾਅ ਨੂੰ ਜਾਂ ਸਾਰੇ ਜਲ ਨੂੰ ਗੰਦਾ ਕਰ ਦਿੰਦੀ ਹੈ। ਬਾਜਵਾ ਸਾਹਿਬ ਨੇ ਬੜਾ ਹੀ ਖੂਬਸੂਰਤ ਮਤਲਬ ਦੱਸਿਆ ਵੀ ਇੱਕ ਬੰਦਾ ਪਿੰਡ 'ਚ ਕੋਈ ਭੈੜਾ ਹੋ ਜਾਵੇ ਨਾ, ਕੋਈ ਇਲਤੀ ਹੋਵੇ, ਉਹਨੂੰ ਕੋਈ ਵਾਦੀ ਹੋਵੇ, ਕੋਈ ਚਰਸ ਫੀਮ ਵਾਲਾ ਹੋ ਜਾਵੇ, ਕੋਈ ਭੰਗ ਪੀਣ ਵਾਲਾ, ਕੋਈ ਈਵਨ ਤੁਸੀਂ ਵੇਖੋ ਛੋਟੀ ਤੋਂ ਛੋਟੀ ਇੱਕ ਸਿਗਰਟ ਪੀਣ ਵਾਲਾ ਜਿਹੜਾ ਮੁੰਡਾ ਹੈ ਪਿੰਡ 'ਚ ਨੌਜਵਾਨ, ਉਹ ਪਿੰਡ ਦੇ ਬਾਕੀ ਮੰਡੀਕੇ ਨੂੰ ਵੀ ਨਾ ਸਿਗਰਟਾਂ ਤੇ ਲਾ ਦੇਗਾ। ਕੋ ਤਾਲਬ ਇਲਮ ਅੱਜ ਕੱਲ੍ਹ ਦੇ ਸਾਡੇ ਦੇਖੋ ਕਿੰਨਾ ਵੱਡਾ ਅਲਮੀਆ ਹੈ ਕਿ ਅਸਤਗਫਿਰੁੱਲਾ, ਅੱਲਾ ਪਾਕ ਮਾਫੀਆਂ ਦੇ। ਅਸੀਂ ਤੇ ਇੱਥੋਂ ਤੱਕ ਸੁਣਨੇ ਆ ਕਿ ਸਾਡੇ ਤਾਲੀਮੀ ਇਦਾਰਿਆਂ ਦੇ ਵਿੱਚ ਮਨਸ਼ੀਆਤ ਫਰੋਸ਼ੀ ਹੋ ਰਹੀ ਹੈ ਔਰ ਨਸ਼ਾਵਰ ਚੀਜ਼ਾਂ ਅਸਤਗਫਿਰੁੱਲਾ ਅਸਤਗਫਿਰੁੱਲਾ ਜਿਹੜੀਆਂ ਕੈਂਟੀਨਸ ਨੇ ਕਾਲਜਿਸ ਦੇ ਵਿੱਚ ਉੱਥੇ ਵਿਕ ਰਹੀਆਂ ਨੇ। ਪਿਆਰਿਓ, ਬੜੀ ਹੋਈ ਖਤਰਨਾਕ ਬਾਤ ਹੈ। ਤੇ ਤੁਸੀਂ ਦੇਖੋ ਨਾ ਕਿ ਬਾਜਵਾ ਸਾਹਿਬ ਇੱਕ ਹੋਰ ਪਿਆਰੀ ਗੱਲ ਇਹ ਕੀਤੀ ਕਿ ਨਾ ਬਾਹਰੋਂ ਕੋਈ ਅਜਿਹਾ ਬੰਦਾ ਰਲੇ ਤੇ ਨਾ ਕੋਈ ਘਰ ਆ ਜਾਵੇ, ਕੋਈ ਨੂੰਹ ਧੀ, ਕੋਈ ਅੱਲਾ ਕਦੀ ਨਾ ਕਰੇ ਕਿਸੇ ਦੇ ਨਸੀਬ ਭੈੜੇ ਘਰ 'ਚ ਗਲਤ ਆ ਜਾਵੇ, ਉਹ ਫਿਰ ਬਾਕੀ ਬੱਚੀਆਂ ਨੂੰ ਵੀ ਪਈ ਆਪਣੇ ਅੱਡੇ ਲਾ ਲੈਂਦੀ ਏ। ਇਸੇ ਤਰ੍ਹਾਂ ਮੁੰਡਾ ਬਾਹਰ ਆਉਣ ਜਾਣ ਵਾਲੇ ਪੁਰਾਣੇ ਸਾਡੇ ਸਿਆਣੇ ਐਵੇਂ ਤਾਂ ਨਹੀਂ ਸਰ ਨਾ ਗੱਲਾਂ ਬਣਾਈਆਂ ਹੋਈਆਂ, ਪੁੱਤਰਾਂ ਧੀਆਂ ਨੂੰ ਖਵਾਓ ਜੁਆਈਆਂ ਵਾਂਗਰ ਤੇ ਵੇਖੋ ਕਸਾਈਆਂ ਵਾਂਗਰ, ਯਾਨੀ ਕੈੜ ਰੱਖੋ ਬੱਚਿਆਂ ਦੇ ਯਾਰ ਦੋਸਤ ਕਿਹੜੇ ਨੇ, ਇਹ ਕਿੰਨਾਂ ਦੇ ਵਿੱਚ ਉੱਠਦੇ ਬਹਿੰਦੇ ਨੇ। ਪੁਰਾਣੇ ਸਾਡੇ ਬਜ਼ੁਰਗ ਬੜਾ ਧਿਆਨ ਕਰਦੇ ਸਨ। ਵਜ੍ਹਾ ਇਹ ਕਿ ਕਿਸੇ ਭੈੜੀ ਦੀ ਬਹਿਣੀ ਬਹਿ ਗਏ ਤੇ ਕਿਧਰੇ ਖਰਾਬ ਨਾ ਹੋ ਜਾਣ, ਬੱਚਾ ਜਿਹੜਾ ਇਹਦਾ ਕਿਰਦਾਰ ਨਾ ਖਰਾਬ ਹੋ ਜਾਏ, ਬਦ ਕਿਰਦਾਰ ਨਾ ਬਣ ਜਾਵੇ। ਸੋ ਇਸ ਖਾਨ ਦਾ ਮੁਖਤਸਰ ਅਰਜ਼ ਕਰਨੇ ਆ ਕਿ ਮਤਲਬ ਇਹ ਹੈ ਕਿ ਇੱਕ ਬਦ ਕਿਰਦਾਰ ਆਦਮੀ ਦੂਜਿਆਂ ਨੂੰ ਵੀ ਮੁਬਤਲਾ ਔਰ ਗ੍ਰਿਫਤਾਰ ਆਪਣੀ ਬੁਰੀ ਆਦਤ ਦੇ ਵਿੱਚ ਕਰਾ ਲੈਂਦਾ, ਨਾਲ ਉਹਨਾਂ ਨੂੰ ਵੀ ਰਲਾ ਲੈਂਦਾ, ਉਹਨਾਂ ਨੂੰ ਵੀ ਉਸੇ ਪਟੜੀ ਚਾੜ ਲੈਂਦਾ, ਉਹਨਾਂ ਨੂੰ ਵੀ ਨਸ਼ਈ ਬਣਾ ਦਿੰਦਾ, ਉਹਨਾਂ ਨੂੰ ਵੀ ਰਾਹੋਂ ਕੁਰਾਏ ਪਾ ਦਿੰਦਾ। ਬਾਜਵਾ ਸਾਹਿਬ ਸਾਡੇ ਇੱਕ ਬੜੇ ਪਿਆਰੇ ਮਿੱਤਰ ਨੇ, ਸਾਡੇ ਮੁਸਤਕਿਲ ਨਾਜ਼ਰ ਨੇ ਜਨਾਬ ਸੱਜਾਦ ਅਸ਼ਰਫ ਫੈਸਲਾਬਾਦ ਤੋਂ, ਉਹਨਾਂ ਸਰ ਅਖਾਨ ਭਜਵਾਇਆ ਵੀ ਅੰਬਰ ਸਮੇਂ ਨਾ ਥੁੱਕੀਏ ਮੂੰਹ ਰਾਲੀ ਭਰੀਏ। ਹਾਂਜੀ, ਇਸ ਅਖਾਨ ਦੇ 'ਚ ਦੱਸਿਆ ਗਿਆ ਹੈ ਕਿ ਜਦੋਂ ਤੁਸੀਂ ਇਹਨੂੰ ਇਹ ਵੀ ਆਂਦੇ ਨੇ ਅਸਮਾਨਾਂ ਵੱਲ ਤੁੱਕਿਆ ਮੂੰਹ ਤੇ ਪੈਂਦਾ, ਕਿ ਮਤਲਬ ਇਹ ਕਿ ਜਦੋਂ ਤੁਸੀਂ ਉਤਲੇ ਪਾਸੇ ਨੂੰ ਮੂੰਹ ਕਰਕੇ ਥੁੱਕੋਗੇ ਤੇ ਜ਼ਾਹਰ ਉਹਨੇ ਉੱਡ ਕੇ ਗਾਂਹ ਉਤਾਂ ਤੇ ਕਿਤੇ ਟੁੱਟ ਨਹੀਂ ਜਾਣਾ, ਉਹਨੇ ਪਰਤ ਕੇ ਤੁਹਾਡੇ ਸਰੀਰ ਤੇ ਹੀ ਪੈਣਾ, ਤੁਹਾਡੇ ਕੱਪੜੇ ਵੀ ਗੰਦੇ ਕਰੇਗਾ ਤੇ ਮਤਲਬ ਇਹ ਉਹ ਜ਼ਾਹਰ ਹੈ ਉਹ ਸਾਰਾ ਕੁਝ ਅਗਰ ਉਸ ਥੁੱਕ ਦੇ ਵਿੱਚ ਜ਼ਾਹਰ ਹੈ ਫਿਰ ਉਹ ਸਾਫ਼ ਤੇ ਨਹੀਂ ਨਾ ਹੁੰਦਾ, ਤੋ ਕੱਪੜਿਆਂ ਨੂੰ ਗੰਦਿਆਂ ਕਰ ਦੇਗਾ। ਤੇ ਇਹਦਾ ਮਤਲਬ ਮੱਤ ਦਿੱਤੀ ਗਈ ਹੈ ਕਿ ਅਸਮਾਨ ਵੱਲ ਯਾਨੀ ਆਪਣੇ ਤੋਂ ਜਿਹੜਾ ਉੱਚਾ ਹੈ ਨਾ, ਹਾਂਜੀ, ਉਹਦੇ ਨਾਲ ਮੱਥਾ ਲਾਓਗੇ ਤੇ ਆਪਣਾ ਮੱਥਾ ਭੱਜੇਗਾ। ਵਾਹ ਵਾਹ, ਹਾਂਜੀ, ਨੁਕਸਾਨ ਹੋਏਗਾ ਆਪਣਾ। ਇਸ ਵਾਸਤੇ ਤੁਸੀਂ ਕਿਸੇ ਨਾਲ ਅਗਰ ਮੁਕਾਬਲਾ ਵੀ ਕਰਨਾ ਤੇ ਕੋਈ ਸ਼ਾਨੀ ਵੇਖ ਕੇ ਤੇ ਉਹਦੇ ਨਾਲ ਕਰੋ, ਤੇ ਤੁਸਾਂ ਮਤਲਬ ਇਹ ਵੇ ਕਿ ਮੁਕਾਬਲਾ ਸ਼ੇਰ ਦਾ ਕੀੜੀ ਦਾ ਕਰਨਾ ਤੇ ਸ਼ੇਰ ਜਿੰਨਾ ਸਮਾਨ ਖੜੋ, ਹਾਂਜੀ, ਤੇ ਫਿਰ ਉਹਦੇ ਨਾਲ ਤੁਸੀਂ ਮੁਕਾਬਲਾ ਜਿੱਤ ਸਕੋਗੇ। ਤੇ ਜੇ ਤੁਸੀਂ ਇਹਦੇ 'ਚ ਇੱਕ ਇਹ ਵੀ ਮੱਤ ਦਿੱਤੀ ਗਈ ਹੈ ਵੀ ਤੁਸੀਂ ਕਿਸੇ ਤੇ ਉਂਝ ਹੀ ਇਲਜ਼ਾਮ ਲਾਓਗੇ ਤੇ ਉਹ ਜਿਹੜਾ ਨਾ ਉਹ ਤੁਹਾਡੇ ਅੱਗੇ ਵੀ ਜ਼ਰੂਰ ਆਏਗਾ, ਤੁਹਾਨੂੰ ਸ਼ਰਮਿੰਦਗੀ ਕਿਸੇ ਦੇ ਝੂਠਾ ਇਲਜ਼ਾਮ ਲਾਓਗੇ ਉਹ ਸਾਬਤ ਤੇ ਹੋ ਨਹੀਂ ਸਕਣਾ ਤੇ ਅਖੀਰ ਤੁਹਾਨੂੰ ਨਮੋਸ਼ੀ ਜਿਹੜੀ ਹੈ ਨਾ ਉਹ ਭੁਗਤਣੀ ਪਏਗੀ। ਇਸ ਵਾਸਤੇ ਕੰਮ ਉਹ ਹੀ ਕਰਨਾ ਚਾਹੀਦਾ ਜਿਹੜਾ ਸਰਦਾ ਫੱਬਦਾ ਤੇ ਠੁੱਕ ਸਿਰ ਦਾ ਕੰਮ ਹੋਵੇ, ਹਾਂਜੀ। ਤੇ ਕੋਈ ਵੀ ਐਸਾ ਕੰਮ ਜ਼ਿੰਦਗੀ 'ਚ ਨਹੀਂ ਕਰਨਾ ਚਾਹੀਦਾ ਜਿਹੜਾ ਨਮੋਸ਼ੀ ਦਾ, ਪਰੇਸ਼ਾਨੀ ਦਾ, ਹਾਂਜੀ, ਜਿਹੜਾ ਕਾਰਨ ਬਣੇ ਬਾਅਦ ਵਿੱਚ। ਵਾਹ ਵਾਹ। ਲੋ ਜੀ ਸਾਹਿਬੋ, ਅੰਬਰ ਸਮੇਂ ਨਾ ਥੁੱਕੀਏ ਮੂੰਹ ਰਾਲੀ ਭਰੀਏ, ਇਹ ਜੈਮਲ ਫਤਿਹ ਦੀ ਵਾਰ ਦਾ ਇੱਕ ਮਿਸਰਾ ਹੈ ਜਿਹੜਾ ਅਖਾਨ ਬਣ ਚੁੱਕਿਆ ਹੈ। ਤਰਜਮਾ ਇਹਦਾ ਹੀ ਹੈ ਜਿਹੜਾ ਬਾਜਵਾ ਸਾਹਿਬ ਦੱਸਿਆ ਵੀ ਚੰਨ ਵੱਲ ਮੂੰਹ ਕਰਕੇ ਥੁੱਕੀਏ ਤੇ ਥੁੱਕ ਆਪਣੇ ਹੀ ਮੂੰਹ ਤੇ ਡਿੱਗ ਪੈਂਦੀ ਹੈ। ਚੰਨ ਦਾ ਕੁਛ ਵੀ ਨਹੀਂ ਜਾਂਦਾ, ਥੁੱਕ ਚੰਨ ਤੱਕ ਤੇ ਨਹੀਂ ਨਾ ਆਪੜਦੀ। ਇਹ ਕਸ਼ਿਸ਼ ਸਿਕਲ ਦਾ ਜ਼ਮੀਨ ਦੀ ਜਿਹੜੀ ਕਸ਼ਿਸ਼ ਉਹਦਾ ਇੱਕ ਅਸੂਲ ਹੈ। ਅਸੀਂ ਜਦੋਂ ਵੀ ਕੋਈ ਸ਼ੈ ਉਤਾਂ ਨੂੰ ਉਛਾਲਨੇ ਆ
ਉਹ ਭੌਂ ਕੇ ਥੱਲੇ ਜ਼ਮੀਨ ਨਾਲ ਹੀ ਆਉਂਦੀ ਹੈ। ਇਸ ਅਖਾਣ ਵਿੱਚ ਪਿਆਰਿਓ ਇਹ ਹੀ ਦੱਸਿਆ ਗਿਆ, ਜਿਵੇਂ ਬਾਜਵਾ ਸਾਹਿਬ ਵੀ ਤੁਹਾਨੂੰ ਦੱਸਿਆ ਹੈ, ਵੀ ਕਿਸੇ ਆਲੀ ਨਸਬ, ਆਲੀ ਖਾਨਦਾਨ ਦੇ ਆਲੀ ਕਿਰਦਾਰ ਆਦਮੀ ਦੇ ਉੱਤੇ ਐਵੇਂ ਇੱਕ ਬੰਦਾ ਉੱਠ ਕੇ ਕੋਈ ਐਸਾ ਇਲਜ਼ਾਮ ਲਾ ਦਿੰਦਾ ਹੈ, ਉਹਦੇ ਕਿਰਦਾਰ 'ਚ ਕੋਈ ਕੀੜੇ ਕੱਢਣ ਦੀ ਨਾਕਾਮ ਕੋਸ਼ਿਸ਼ ਕਰਦਾ ਹੈ, ਤੇ ਉਹ ਕਾਮਯਾਬ ਤੇ ਫਿਰ ਨਾ ਹੋਇਆ, ਨਾਕਾਮੀ ਦੀ ਥੁੱਕ ਫਿਰ ਉਹਦੇ ਆਪਣੇ ਹੀ ਮੂੰਹ ਤੇ ਪੈਂਦੀ ਹੈ। ਤੁਸੀਂ ਦੇਖੋ ਨਾ ਕਿ ਐਸੀਆਂ ਹਸਤੀਆਂ ਗੁਜ਼ਰੀਆਂ ਨੇ, ਅੱਲਾਹ ਪਾਕ ਦੇ ਅਜਿਹੇ ਬੰਦੇ ਗੁਜ਼ਰੇ ਨੇ ਜਿਨ੍ਹਾਂ ਦੇ ਉੱਤੇ ਲੋਕਾਂ ਨੇ ਮੁਖਾਲਫਤ ਕਰਦਿਆਂ ਜਾਂ ਰਕਾਬਤ ਵਿੱਚ, ਹਸਦ ਵਿੱਚ ਇਲਜ਼ਾਮਾਤ ਲਗਾਏ, ਲੇਕਿਨ ਬਿਲ ਆਖਰ ਫਿਰ ਉਹਨਾਂ ਨੂੰ ਹੀ ਜ਼ਲੀਲ ਹੋਣਾ ਪਿਆ ਜਿਨ੍ਹਾਂ ਝੂਠੇ ਇਲਜ਼ਾਮ ਬਾ ਕਿਰਦਾਰ ਸ਼ਖਸੀਅਤ ਦੇ ਉੱਤੇ ਲਗਾਏ ਸਨ। ਇਸ ਅਖਾਣ ਵਿੱਚ ਵੀ ਇਹ ਦੱਸਿਆ ਗਿਆ ਹੈ ਵੀ ਝੂਠਾ ਕਿਸੇ ਬਾ ਕਿਰਦਾਰ ਆਲੀ ਨਸਬ ਬੰਦੇ ਨੂੰ ਭੰਡਣਾ ਜਿਹੜਾ ਚਾਹੇਗਾ, ਉਹ ਖੁਦ ਹੀ ਰਸਵਾ ਔਰ ਜ਼ਲੀਲ ਹੋ ਜਾਏਗਾ। ਉਹ ਸਾਰੇ ਇਲਜ਼ਾਮਾਤ ਭੌਂ ਕੇ ਉਹਦੇ ਆਪਣੇ ਹੀ ਬੂਥੇ ਤੇ ਵੱਜਣਗੇ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ